ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਇਸ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਵੇਂ 1990 ਵਿੱਚ ਸਿੱਖ ਜਵਾਨੀ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਕਰਨ ਵਾਲਿਆਂ ਵਿੱਚ ਸੁਮੇਧ ਸੈਣੀ ਦਾ ਸਭ ਤੋਂ ਉੱਪਰਲੀ ਲਿਸਟ ਵਿੱਚ ਨਾਂ ਆਉਂਦਾ ਹੈ। ਉਹਨੂੰ ਬਾਦਲਾਂ ਨੇ ਪੰਜਾਬ ਪੁਲਿਸ ਦਾ ਮੁਖੀ ਵੀ ਬਣਾਇਆ ਸੀ। ਹੁਣ ਜਦੋਂ ਕਿ ਸੁਮੇਧ ਸੈਣੀ ਦੇ ਉੱਪਰ 29 ਸਾਲ ਪਹਿਲਾਂ ਅਗਵਾ ਤੇ ਕਤਲ ਦੇ ਇੱਕ ਕੇਸ ਵਿੱਚ FIR ਰਜਿਸਟਰ ਕੀਤੀ ਗਈ ਹੈ ਤਾਂ ਬਾਦਲ ਐਂਡ ਕੰਪਨੀ ਉਸ ਦੀ ਪਿੱਠ ਤੇ ਆ ਖਲੋਤੇ ਹਨ। ਇਹ ਕੇਸ ਕੀ ਹੈ, ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਅਸੀਂ ਭਾਰਤ ਦੀ ਹਕੂਮਤ ਦੀਆਂ ਨੀਤੀਆਂ ਦੇਖਦੇ ਹਾਂ ਜਿਹੜੀਆਂ ਕਿ ਜ਼ਾਹਰ ਹੈ ਲਗਾਤਾਰਤਾ ਨਾਲ ਸਿਰਫ ਦਿੱਲੀ ਦਾ ਹਾਕਮ ਬਦਲਦਾ ਹੈ, ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਇੰਟੈਲੀਜੈਂਸ ਬਿਊਰੋ ਹੋਏ, ਰਾ ਹੋਏ ਜਾਂ ਈਵਨ ਥਰਡ ਏਜੰਸੀ ਵਰਗੀਆਂ ਜਿਹੜੀਆਂ ਰਾਹ ਚੋਂ ਸਿਲੈਕਟ ਫਿਊ ਜਿਹੜੇ ਬਿਲਕੁਲ ਇਹਨਾਂ ਦੇ ਹੁਕਮ ਮੰਨਣ ਵਾਲੇ ਸੀ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਨੇ ਜੂਨ 84 ਦਾ ਘੱਲੂਘਾਰਾ ਪਲਾਨ ਕੀਤਾ ਜਾਂ ਹੋਰ ਕਿੰਨੀਆਂ ਅਣਗਿਣਤ ਇਸ ਕਿਸਮ ਦੀਆਂ ਅੱਗੋਂ ਉਹਨਾਂ ਦੀਆਂ ਆਫਸ਼ੂਟਸ ਨੇ। ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟਸ ਦੇ ਵਿੱਚ ਕਿਸ ਕਿਸਮ ਦੀਆਂ ਇਹ ਮਾਰੂ ਯੋਜਨਾਵਾਂ ਬਣਾਉਂਦੇ ਨੇ। ਏਅਰ ਇੰਡੀਆ ਵਰਗਾ ਹਾਦਸਾ ਔਰ ਗੁਰਦੁਆਰਿਆਂ ਦੇ ਵਿੱਚ ਵਾਇਲੈਂਸ ਔਰ ਇੰਟਰਫੇਰੈਂਸ। ਸੋ ਕੁੱਲ ਮਿਲਾ ਕੇ ਜੂਨ 84 ਤੋਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਐਲਾਨੀ ਹੋਈ ਹੈ, ਜਿਹਨੂੰ ਆਲ ਆਊਟ ਵਾਰ ਕਹਿੰਦੇ ਹੈ। ਉਹ ਕੱਲੀ ਫਿਜ਼ੀਕਲ ਲੈਵਲ ਤੇ ਨਹੀਂ ਹੈ, ਉਹ ਅਸੀਂ ਇਕਨੋਮਿਕਲੀ ਪੰਜਾਬ ਨੂੰ ਕਿਵੇਂ ਕੰਗਾਲ ਕਰ ਦਿੱਤਾ ਹੈ। ਅੱਜ ਅਸੀਂ ਜਦੋਂ ਕਿ ਸਟੈਟਿਸਟਿਕਲੀ ਦੇਖਦੇ ਹਾਂ ਕਿ ਕਿਵੇਂ ਮਿਲੀਅਨਸ ਆਫ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਨੂੰ ਲਿਆ ਕੇ ਵਸਾਣਾ, ਉਹਨਾਂ ਦੀਆਂ ਕਾਲੋਨੀਜ਼ ਨੂੰ ਰੈਕਗਨਾਈਜ਼ ਕਰਨਾ, ਉਹਨਾਂ ਨੂੰ ਸਾਰੇ ਹੱਕ ਦੇਣਾ, ਔਰ ਕਿਵੇਂ ਉਹ ਨੀਤੀਆਂ ਪੰਜਾਬ ਦੇ ਵਿੱਚ ਉਹ ਡਰੱਗਸ ਹੋਣ, ਉਹ ਉਸ ਕਿਸਮ ਦਾ ਭੱਦਾ ਜਿਹੜਾ ਲੱਚਰ ਕਲਚਰ ਹੋਏ ਉਸ ਨੂੰ ਖੜਾ ਕਰਨਾ, ਉਸ ਦੀ ਗੱਲ ਅਸੀਂ ਅਕਸਰ ਕਰਦੇ ਹਾਂ। ਪਰ ਜਿਹੜਾ ਵਰਸਟ ਦੌਰ, ਕਿਉਂਕਿ ਬਹੁਤ ਵਾਰ ਜਿਹੜੇ ਇਹ ਹਿਡਨ ਚੈਲੰਜਸ ਹੁੰਦੇ ਨੇ ਇਹਨਾਂ ਬਾਰੇ ਬਹੁਤਿਆਂ ਨੂੰ ਸਮਝ ਵੀ ਨਹੀਂ ਹੁੰਦੀ ਸ਼ਾਇਦ, ਜਾਂ ਉਹਦੇ ਚ ਉਹਨਾਂ ਦਾ ਕੋਈ ਸ਼ਾਇਦ ਇੰਟਰਸਟ ਵੀ ਨਹੀਂ ਹੁੰਦਾ। ਲੇਕਿਨ ਜਿਹੜੀ ਸਾਹਮਣੇ ਤੁਹਾਡੀ ਨਸਲਕੁਸ਼ੀ ਹੋਈ ਹੁੰਦੀ ਹੈ ਫਿਜ਼ੀਕਲ ਖਾਸ ਤੌਰ ਤੇ, ਔਰ ਜਿਹੜੇ ਚਿਹਰੇ ਉਸ ਦੇ ਲਈ ਕਰੂਪ ਚਿਹਰੇ ਅਗਲੀ ਚਿਹਰੇ ਜਿਹੜੇ ਤੁਸੀਂ ਦੇਖੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਭੁੱਲ ਨਹੀਂ ਸਕਦੇ। ਸੋ ਜ਼ਾਹਰ ਹੈ ਕਿ 1900 ਬੇਸ਼ੱਕ ਪੰਜਾਬ ਦੇ ਵਿੱਚ ਇਹ ਜਿਹੜਾ ਵਾਇਲੈਂਸ ਦਾ ਦੌਰ ਹੈ ਉਹ ਏਜੰਸੀਆਂ ਨੇ ਬੜੇ ਪਲਾਨਡ ਤਰੀਕੇ ਨਾਲ 13 ਅਪ੍ਰੈਲ 1978 ਤੋਂ ਹੀ, ਜਦੋਂ ਕਿ ਅੰਮ੍ਰਿਤਸਰ ਸ਼ਹਿਰ 'ਚ ਕਿਵੇਂ ਨਰਕਧਾਰੀਆਂ ਨੂੰ ਖੜਾ ਕਰਕੇ ਉਹਨਾਂ ਨੂੰ ਅਸਲਾ ਹਥਿਆਰ ਦੇ ਕੇ ਔਰ ਉਸ ਵੇਲੇ ਦੀ ਪੰਜਾਬ ਪੁਲਿਸ ਦੀ ਪੂਰੀ ਸਰਪ੍ਰਸਤੀ ਦੇ ਥੱਲੇ ਉਹਨਾਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ। ਕਿਵੇਂ ਉਹਨਾਂ ਨੂੰ ਸੇਫ ਪੈਸੇਜ, ਬਾਦਲ ਦੀ ਹਕੂਮਤ ਸੀ ਪੰਜਾਬ ਦੇ ਵਿੱਚ, ਬਾਦਲ ਚੀਫ ਮਿਨਿਸਟਰ ਸੀ, ਉਹਨੂੰ ਜਿਹੜਾ ਨਰਕਧਾਰੀ ਗੁਰਬਚਨੇ ਨੂੰ ਸੇਫਲੀ ਦਿੱਲੀ ਤੱਕ ਪਹੁੰਚਾਇਆ। ਫਿਰ ਏਜੰਸੀਆਂ ਨੇ ਅਦਾਲਤੀ ਸਿਸਟਮ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਚੋਂ ਕਿਸੇ ਨੂੰ ਵੀ ਜਿਹੜਾ ਉਹ ਦੋਸ਼ੀ ਨਾ ਠਹਿਰਾਇਆ ਜਾਏ, ਔਰ ਇਵੇਂ ਹੀ ਹੋਇਆ। ਫਿਰ ਅਸੀਂ 78 ਤੋਂ 84 ਤੱਕ ਦਾ ਦੌਰ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਉਹਨਾਂ ਏਜੰਸੀਆਂ ਨੇ ਕਿਵੇਂ ਆਪਣੇ ਜਿਹੜੇ ਕ੍ਰੀਏਟ ਕੀਤੇ ਲੋਕ ਸੀ ਉਹਨਾਂ ਰਾਹੀਂ ਹਿੰਸਾ ਦੀਆਂ ਘਟਨਾਵਾਂ ਕਰਵਾਈਆਂ, ਔਰ ਕਿਵੇਂ ਢਿਲਵਾਂ ਬੱਸ ਕਾਂਡ ਵਰਗਾ ਜਿਹੜਾ ਕੰਡੈਮਨੇਬਲ ਐਕਟ ਜਿਹਦੇ ਚ ਕਿ ਹਿੰਦੂ ਮੁਸਾਫਿਰਾਂ ਨੂੰ ਕੱਢ ਕੇ ਮਾਰਿਆ ਗਿਆ, ਖੁਦ ਇਹਨਾਂ ਦੀਆਂ ਏਜੰਸੀਆਂ ਦਾ ਕੰਮ ਸੀ। ਉਹਦੇ ਥੱਲੇ ਪੰਜਾਬ ਚੋਂ ਜਿਹੜੀ ਇਲੈਕਟਿਡ ਗਵਰਨਮੈਂਟ ਸੀ ਦਰਬਾਰਾ ਸਿੰਘ ਦੀ, ਉਹਨੇ ਰਿਜ਼ਾਈਨ ਕੀਤਾ, ਗਵਰਨਰ ਰੂਲ ਹੋਇਆ। ਫਿਰ ਜੂਨ 84 ਫੁੱਲ ਸਕੇਲ ਟੈਂਕਾਂ ਤੋਪਾਂ ਨਾਲ ਹਮਲਾ, ਤੇ ਅਗਲੇ ਅਸੀਂ 11 ਸਾਲਾਂ ਦਾ ਆਲਮੋਸਟ 1995 ਤੱਕ ਦਾ ਪੀਰੀਅਡ ਦੇਖਦੇ ਹਾਂ ਕਿ ਕਿਵੇਂ ਫਿਰ ਪੰਜਾਬ ਦੇ ਵਿੱਚ ਕੱਲਾ ਇਹੀ ਨਹੀਂ ਕਿ ਜੂਨ ਦੇ ਪਹਿਲੇ ਹਫਤੇ 37 ਇਤਿਹਾਸਕ ਗੁਰਦੁਆਰੇ ਹਮਲੇ ਦਾ ਨਿਸ਼ਾਨਾ ਬਣਾਏ ਗਏ। ਅਗਲੇ ਫਿਰ ਸਾਲਾਂ ਦੇ ਵਿੱਚ ਕਿਵੇਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਬੜੇ ਪਲੈਨਡ ਤਰੀਕੇ ਦੇ ਨਾਲ 12-13 ਸਾਲ ਦੀ ਉਮਰ ਤੋਂ ਲੈ ਕੇ 35-40 ਸਾਲ ਤੱਕ ਦੀ ਉਮਰ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਘਰਾਂ ਚੋਂ ਚੁੱਕਿਆ ਗਿਆ, ਪੁਲਿਸ ਮੁਕਾਬਲੇ ਝੂਠੇ ਬਣਾਏ ਗਏ। ਕਿਵੇਂ ਬਾਹਰਲੀ ਦੁਨੀਆ ਦੇ ਵਿੱਚ ਆਪਣੀਆਂ ਐਮਬੈਸੀਆਂ ਕੌਂਸੂਲੇਟਾਂ ਰਾਹੀਂ ਸਿੱਖਾਂ ਨੂੰ ਦਹਿਸ਼ਤਗਰਦ, ਅਲਗਾਵਵਾਦੀ, ਉਗਰਵਾਦੀ ਇਹ ਸਾਰੇ ਜਿਹੜੇ ਟਾਈਟਲ ਦੇ ਕੇ ਬਦਨਾਮ ਕੀਤਾ ਗਿਆ। ਔਰ ਇਸ ਦੌਰ ਦੇ ਵਿੱਚ ਪੰਜਾਬ 'ਚ ਜਿੱਥੇ ਕਿ 84 ਤੋਂ 95 ਤੱਕ ਇੱਕ ਰਫ ਅੰਦਾਜ਼ੇ ਮੁਤਾਬਕ 1 ਲੱਖ ਤੋਂ ਜ਼ਿਆਦਾ
ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਗਿਆ, ਜਿਹਦੇ ਚ 50,000 ਦੀ ਫਿਗਰ ਤਾਂ 1992 ਤੋਂ 1994 ਦੇ ਵਿਚਕਾਰ ਹੀ ਹੈ। ਔਰ ਉਸ ਵੇਲੇ ਬੇਸ਼ੱਕ ਪੰਜਾਬ ਦੇ ਵਿੱਚ ਜਿਹੜਾ ਉਹ ਗਵਰਨਰ ਰੂਲ ਸੀ, ਜਾਂ ਸੁਰਜੀਤ ਬਰਨਾਲਾ ਜਿਹਨੇ ਰਬੈਰੋ ਵਰਗਾ ਇੰਸਪੈਕਟਰ ਜਨਰਲ ਪੁਲਿਸ ਲਿਆਂਦਾ, ਜਿਹਨੇ ਪੰਜਾਬ ਦੇ ਵਿੱਚ ਬੁਲਟ ਫਾਰ ਬੁਲਟ ਦਾ ਨਾਰਾ ਦੇ ਕੇ ਜਿਹੜਾ ਉਹ ਐਨਕਾਊਂਟਰ ਕੀਤੇ। ਔਰ ਵਰਸਟ ਜੇ ਅਸੀਂ ਬੇਨਤੇ KP ਗਿੱਲ ਦਾ ਪੀਰੀਅਡ ਦੇਖਦੇ, ਉਸ ਦੇ ਥੱਲੇ ਜਿਹੜੇ ਪੁਲਿਸ ਆਫੀਸਰਸ ਜਿਹੜੇ ਚੇਨ ਆਫ ਕਮਾਂਡ ਫੋਲੋ ਨਹੀਂ ਸੀ ਕਰਦੇ, ਜਿਹੜੇ ਡਾਇਰੈਕਟਲੀ ਇੰਟੈਲੀਜੈਂਸ ਬਿਊਰੋ ਜਾਂ ਜਿਹੜੀ ਵੀ ਏਜੰਸੀ ਰਾਹ ਦੀ ਵਿਦਨ ਜੁੜੀ ਹੋਈ ਸੀ ਸਿੱਖਾਂ ਦੇ ਇਸ ਨਸਲਕੁਸ਼ੀ ਦੇ ਏਜੰਡੇ ਨਾਲ, ਉਹਨੂੰ ਜਵਾਬਦੇਹ ਹੁੰਦੇ ਸੀ। ਉਹਨਾਂ 'ਚ ਬਥੇਰੇ ਨਾਂ ਨੇ ਜਿਹੜੇ ਇੱਕਦਮ ਜ਼ਿਹਨ ਦੇ ਵਿੱਚ ਆਉਂਦੇ ਨੇ। ਜ਼ਾਹਿਰ ਹੈ KP ਗਿੱਲ ਦੇ ਜਿਹੜੇ ਕਿਲਰ ਦਸਤੇ, ਔਰ ਉਹਨਾਂ ਤੋਂ ਵੀ ਉੱਪਰ ਜਿਹੜਾ ਅਜੀਤ ਡੋਬਲ ਇੰਟੈਲੀਜੈਂਸ ਬਿਊਰੋ ਦਾ ਅੱਜ ਕਰਤਾ ਧਰਤਾ ਹੈ, ਇਸ ਦੇ ਜਿਨ੍ਹਾਂ ਨੂੰ ਅਜੀਤ ਡੋਬਲ ਬॉयਜ਼ ਕਿਹਾ ਜਾਂਦਾ ਸੀ, ਜਾਂ ਇੰਟੈਲੀਜੈਂਸ ਬਿਊਰੋ ਦੇ ਵਿੱਚ ਮਲੋਏ ਧਰ ਜਿਹਨੇ ਬਾਅਦ ਦੇ ਵਿੱਚ ਓਪਨ ਸੀਕ੍ਰੇਟਸ ਕਿਤਾਬ ਲਿਖੀ। ਸੋ ਉਹਨਾਂ ਚੋਂ ਜਿਨ੍ਹਾਂ ਨੂੰ ਪੰਜਾਬ ਦੀਆਂ ਕੀ ਥਾਵਾਂ ਦੇ ਉੱਤੇ ਰੱਖ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਐਲੀਮੀਨੇਟ ਕੀਤਾ ਗਿਆ, ਉਹਨਾਂ ਦੇ ਵਿੱਚ ਸੁਮੇਧ ਸੈਣੀ, ਸੁਰੇਸ਼ ਅਰੋੜਾ, ਦਿਨਕਰ ਗੁਪਤਾ, ਇਜ਼ਹਾਰ ਆਲਮ, ਸਵਰਨਾ ਕੋਟਣਾ, ਭੱਟਾਚਾਰੀਆ, ਸੁਰਜੀਤ ਗਰੇਵਾਲ, ਇਹ ਜਿਹੜੇ ਇਮੀਡੀਏਟਲੀ ਮੇਰੇ ਮਨ 'ਚ ਆ ਰਹੇ ਨੇ। ਮੈਂ ਕੋਈ ਉਹਨਾਂ ਨੂੰ ਪੈਨ ਡਾਊਨ ਨਹੀਂ ਕੀਤਾ ਹੋਇਆ, ਲੇਕਿਨ ਇਹ ਉਹ ਨਾਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਜੇ ਗਿੱਲ ਨੂੰ ਬੁੱਚੜ ਆਫ ਪੰਜਾਬ ਜਾਂ ਬੁੱਚੜ ਆਫ ਸਿੱਖਸ ਕਿਹਾ, ਤੇ ਇਹਨਾਂ ਸਾਰਿਆਂ ਦੇ ਲਈ ਵੀ ਇਸ ਕਿਸਮ ਦੇ ਹੀ ਮਾਰੂ ਲਕਬ ਨੇ। ਇਹ ਜਿਹੜੇ ਅੱਜ ਸੁਮੇਧ ਸੈਣੀ ਜਾਂ ਇਹ ਜਿਹੜੇ ਰਿਟਾਇਰ ਹੋ ਚੁੱਕਾ ਹੈ, ਇਹ ਸਾਰੇ ਆਪਣੇ ਉਸ ਵੇਲੇ ਬੜੇ IPS ਅਫਸਰ ਸਨ। ਕੋਈ SP ਕਿਤੇ ਲੱਗਾ ਸੀ, ਕੋਈ SSP ਲੱਗਾ ਸੀ। ਕਿਵੇਂ ਇਜ਼ਹਾਰ ਆਲਮ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ SSP ਸੀ, ਕਿਵੇਂ ਉਹਨੇ ਆਪਣੇ ਜਿਹੜੇ ਨੇ ਕਿਲਰ ਕੈਟਸ ਜਿਹੜੀਆਂ ਨੇ ਉਹਨਾਂ ਨੂੰ ਆਲਮ ਸੈਨਾ ਦੇ ਨਾਂ ਥੱਲੇ ਉਹਨਾਂ ਤੋਂ ਗਲਤ ਕੰਮ ਕਰਵਾਏ, ਕਿਵੇਂ ਜਿਹੜਾ ਉਹਨਾਂ ਨੂੰ ਇਸਤੇਮਾਲ ਕੀਤਾ ਰਾਣ ਤੋਂ ਪਹਿਲਾਂ ਜਦੋਂ ਉਹਨੇ ਆਪਣਾ ਚਾਰਜ ਦਿੱਤਾ, ਕਿਵੇਂ ਉਹ ਸਾਰੇ ਵੀ ਮਾਰ ਦਿੱਤੇ। ਇਸੇ ਤਰ੍ਹਾਂ ਸੁਮੇਧ ਸੈਣੀ ਇੱਕ ਬਹੁਤ ਨੋਟੋਰੀਅਸ ਨਾਂ, ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨ, ਪ੍ਰੋਫੈਸਰ ਅਜੀਤਪਾਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦਾ, ਔਰ ਇੱਥੋਂ ਤੱਕ ਇਹ ਇੰਨਾ ਬਲੂ ਆਈਡ ਬॉय ਸੀ ਜਿਹੜਾ ਸੈਂਟਰਲ ਏਜੰਸੀਆਂ ਦਾ, ਕਿ ਈਵਨ ਇਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੈਣੀ ਮੋਟਰਸ ਲੁਧਿਆਣੇ ਦੇ ਵਿੱਚ ਜਿਨ੍ਹਾਂ ਦੇ ਨਾਲ ਕੋਈ ਪਰਿਵਾਰਕ ਝਗੜਾ ਸੀ ਚੱਲਦਾ, ਉਹਨੇ ਉਹਨਾਂ ਦੇ ਵੀ ਚੁੱਕ ਕੇ ਜਿਹੜੇ 2-3 ਮੁੰਡੇ ਸੈਣੀ ਮੋਟਰਸ ਦੇ ਮਾਰ ਦਿੱਤੇ। ਔਰ ਇਹਦਾ ਜਦੋਂ ਜ਼ੁਲਮ ਦਾ ਦੌਰਾ ਚੱਲ ਰਿਹਾ ਸੀ, ਅਸੀਂ ਬਹੁਤ ਵਾਰ ਅਜੀਤ ਪੂਲੇ ਦੀ ਗੱਲ ਕਰਦੇ ਹਾਂ ਕਿ ਕਿਵੇਂ ਉਸ ਖੁੰਖਾਰ ਜਿਹੜਾ ਖੂਨੀ ਦਰਿੰਦਾ ਸੀ, ਉਸ ਨੂੰ ਅੱਗੇ ਲਾ ਕੇ ਕਿਵੇਂ ਉਹ ਬਲਵਿੰਦਰ ਸਿੰਘ ਜਟਾਣਾ ਦਾ ਸਾਰਾ ਪਰਿਵਾਰ ਹੋਏ ਜਿਹੜਾ ਰੋਪੜ ਦੇ ਵਿੱਚ ਮਾਰ ਦਿੱਤਾ ਹੈ, ਕਿਵੇਂ ਜਿਹੜਾ ਉਸਨੇ ਦਰਿੰਦਗੀ ਦੇ ਨਾਲ ਈਵਨ ਉਸ ਦਾ ਜਿਹੜਾ ਕਹਿ ਰਿਹਾ 96-97 ਤੋਂ ਬਾਅਦ ਵੀ ਰਿਹਾ, ਜਦੋਂ ਕਿ ਉਹ ਇੱਕ ਬੱਚੀ 13 ਸਾਲ ਦੀ ਉੱਥੋਂ ਚੁੱਕ ਲਿਆਇਆ ਸੀ ਉਹਨਾਂ ਦੇ। ਔਰ ਜਦੋਂ ਇਹਨੂੰ ਬਾਦਲ ਦੀ ਪ੍ਰੈਜ਼ੈਂਸ ਦੇ ਵਿੱਚ ਸ਼ਿਕਾਇਤ ਕੀਤੀ ਗਈ, ਬਾਦਲ ਉਸ ਵੇਲੇ ਚੀਫ ਮਿਨਿਸਟਰ ਬਣ ਚੁੱਕਾ ਸੀ 96-97, ਤੇ ਉਹ ਨਾਲ ਬੈਠਾ ਜਿਹੜਾ ਇੱਕ ਗੁਰਦਾਸਪੁਰ ਦਾ MLA ਹੈ, ਉਹਨੂੰ ਕਹਿ ਰਿਹਾ ਦੇਖ ਲਓ ਤੁਹਾਡਾ ਯਾਰ ਪੂਲਾ ਕੀ ਕਰਦਾ। ਸੋ ਇਹ ਪੂਲਾ ਸੁਮੇਧ ਸੈਣੀ ਕਿਸ ਕਿਸਮ ਦੇ ਇਹ ਜਿਹੜੀਆਂ ਕੈਟਾਂ ਖੜੀਆਂ ਕੀਤੀਆਂ ਸੀ ਕਿ ਜਦੋਂ ਸੁਮੇਧ ਸੈਣੀ ਦਾ ਪਿਓ RC ਸਿੰਘ ਜਿਹੜਾ ਚੀਫ ਇੰਜੀਨੀਅਰ ਸੀ ਹਿਮਾਚਲ B&R ਦੇ ਵਿੱਚ, ਜਦੋਂ ਉਹਦੀ ਮੌਤ ਹੋਈ ਔਰ ਟ੍ਰਿਬਿਊਨ ਦੇ ਵਿੱਚ ਜਿਹੜੇ ਇਸ਼ਤਿਹਾਰ ਆਏ ਉਹਨਾਂ ਦੇ ਵਿੱਚ ਦੁਖੀ ਹਿਰਦੇ ਜਿੱਥੇ ਕਿਹਾ ਹੁੰਦਾ, ਉਹਦੇ ਵਿੱਚ ਸੁਮੇਧ ਸੈਣੀ ਦੇ ਨਾਲ ਅਜੀਤ ਪੂਲਾ ਵੀ ਸੀ, ਕਿਉਂਕਿ ਉਹਦਾ ਭਰਾ ਬਣਿਆ ਹੋਇਆ। ਇਹੀ ਕਾਰਨ ਹੈ ਕਿ ਜਦੋਂ ਸੁਮੇਧ ਸੈਣੀ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਅਟੈਕ ਹੁੰਦਾ ਹੈ, ਵਿਦਨ ਪਹਿਲਾ ਨਾਮ ਬੱਬਰ ਖਾਲਸਾ ਦੇ ਲੱਗ ਗਿਆ, ਔਰ ਵਿਦਨ 24 ਆਵਰਸ ਇਹਨੇ ਜਾ ਕੇ ਪੂਲੇ ਨੇ ਬਲਵਿੰਦਰ ਜਟਾਣਾ, ਉਹਦੀ ਜਿਹੜੀ ਹੈ ਬਜ਼ੁਰਗ ਮਾਤਾ, ਉਹਨਾਂ ਦੀ ਇਵਨ ਛੋਟੀ ਬੱਚੀ, ਸਾਰੇ ਘਰ ਨੂੰ ਅੱਗ ਲਾ ਕੇ ਮਾਰ ਦਿੱਤਾ ਸੀ। ਔਰ ਫਿਰ ਜਦੋਂ ਇਹ ਆਇਆ ਕਿ ਨਹੀਂ, ਉਦੋਂ ਚਾਰੋਂ ਜੁਝਾਰੂ ਜਥੇਬੰਦੀਆਂ ਇਕੱਠੀ ਇੱਕੋ ਕਮਾਂਡ ਥੱਲੇ ਸੀ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ, ਔਰ ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ, ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਬਣੀ। ਔਰ ਜਦੋਂ ਇਹ ਆਇਆ ਕਿ ਜੀ ਨਹੀਂ ਇਹ ਲਿਬਰੇਸ਼ਨ ਫੋਰਸ ਦਾ ਕੰਮ ਹੈ, ਤੇ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਫਾਦਰ, ਉਹਨਾਂ ਦੇ ਮਾਸੜ
ਔਰ ਇੱਕ ਜਿਹੜਾ ਖਾਸ ਤੌਰ ਦੇ ਉੱਤੇ ਆਈਐਸ ਅਫਸਰ ਸਨ ਸਰਦਾਰ ਸਾਹਿਬ ਮੁਲਤਾਨੀ, ਉਹਨਾਂ ਦਾ ਬੇਟਾ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਸੀ, ਉਹਨਾਂ ਦਾ ਦੋਸਤ ਸੀ ਉਹ, ਔਰ ਬਲਵੰਤ ਸਿੰਘ ਮੁਲਤਾਨੀ ਜਿਹੜਾ ਉਹਨੇ ਚੁੱਕਿਆ। ਇਹਨਾਂ ਸਾਰਿਆਂ ਨੂੰ ਹੀ ਇਹਨੇ ਸੁਮੇਧ ਸੈਣੀ ਨੇ ਜਿਹੜਾ ਟੌਰਚਰ ਕਰਕੇ ਮਾਰ ਦਿੱਤਾ। ਬਾਅਦ ਚ ਪ੍ਰੋਫੈਸਰ ਭੁੱਲਰ ਜਰਮਨੀ ਤੋਂ ਡਿਪੋਰਟ ਹੋਏ। ਔਰ ਇਹ ਦੇਖਣ ਵਾਲੀ ਗੱਲ ਹੈ ਕਿ ਸੁਮੇਧ ਸੈਣੀ ਜਿਸ ਦੇ ਹੱਥ ਹਜ਼ਾਰਾਂ ਨੌਜਵਾਨਾਂ ਦੇ ਖੂਨ ਦੇ ਨਾਲ ਰੰਗੇ ਹੋਏ ਨੇ, ਇਸ ਨੂੰ ਹਰ ਹਕੂਮਤ ਨੇ ਪੁਸ਼ਪਨਾ ਦਿੱਤੀ। ਜਦੋਂ ਇਹਨੇ ਇਹ ਕਿਲਿੰਗਸ ਕੀਤੀਆਂ ਵੱਡੇ ਪੈਮਾਨੇ ਤੇ, ਉਦੋਂ ਪੰਜਾਬ 'ਚ ਕਾਂਗਰਸ ਦੀ ਹਕੂਮਤ ਸੀ, ਬੇਅੰਤੇ ਕੇਪੀ ਗਿੱਲ ਦੀ। ਜਦੋਂ ਬਾਦਲ ਜਿਹੜਾ ਹੈ ਉਹ 1995 ਦੇ 96-97 ਦੇ ਦੌਰ 'ਚ ਚੀਫ ਮਿਨਿਸਟਰ ਬਣਦਾ ਤੇ ਫਿਰ ਇਹ ਬਾਦਲ ਦੇ ਵੀ ਰਾਈਟ ਹੈਂਡ ਬਣਦਾ, ਔਰ ਬਾਦਲ ਇਹਨੂੰ ਡਾਇਰੈਕਟਰ ਜਨਰਲ ਜਿਹੜਾ ਪੁਲਿਸ ਵੀ ਬਣਾਉਂਦਾ। ਔਰ ਮੈਨੂੰ ਯਾਦ ਹੈ ਕਿ ਜਦੋਂ ਬਾਦਲਾਂ ਦੀ ਸਰਕਾਰ ਦੇ ਵੇਲੇ ਇਹਨੂੰ ਬਣਾਇਆ ਗਿਆ ਤੇ ਅਸੀਂ ਥੋੜਾ ਬਹੁਤ ਵਾਇਸਸ ਫਾਰ ਫਰੀडम ਆਰਗੇਨਾਈਜੇਸ਼ਨ ਰਾਹੀਂ ਜਿਹੜਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪੈਟੀਸ਼ਨ ਪਾਈ ਕਿ ਭਾਈ ਇਹਦੇ ਖਿਲਾਫ ਤਾਂ ਸੀਬੀਆਈ ਇਨਕੁਆਇਰੀ ਹੈ। ਸੀਬੀਆਈ ਨੇ ਉਹ ਬਲਵੰਤ ਸਿੰਘ ਮੁਲਤਾਨੀ ਦਾ ਹੋਏ ਜਾਂ ਸੈਣੀ ਮੋਟਰਸ ਵਾਲਾ ਕੇਸ, ਜਿਹਦੇ ਚ ਹਾਈ ਕੋਰਟ ਦੇ ਥੱਲੇ ਸੀਬੀਆਈ ਨੇ ਪ੍ਰੂਵਨ ਰਿਪੋਰਟਾਂ ਸੀ ਕਿ ਵੀ ਇਹ ਤਾਂ ਜੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਔਰ ਇਹਦੇ ਖਿਲਾਫ ਜਿਹੜਾ ਇਹਨੂੰ ਨਹੀਂ ਬਣਾਇਆ ਜਾ ਸਕਦਾ। ਉਸ ਪੀਰੀਅਡ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਬੰਗਾਲੀ origin ਦੇ ਜੱਜ ਆ ਕੇ ਲੱਗੇ ਸੀ, ਜਿਹੜੇ ਚੀਫ ਜਸਟਿਸ, ਮੈਨੂੰ ਯਾਦ ਨਹੀਂ ਹੈ ਉਹਨਾਂ ਦਾ ਹੁਣ ਨਾਂ, ਲੇਕਿਨ ਉਹਨਾਂ ਨੇ ਵੌਇਸਸ ਫਾਰ ਫਰੀडम ਦੀ ਪੈਟੀਸ਼ਨ ਤੇ ਕਾਰਵਾਈ ਕਰਦੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਔਰ ਨਤੀਜੇ ਦੇ ਤੌਰ ਤੇ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਬਾਦਲ ਸਰਕਾਰ ਦਾ ਹੈ, ਜਿਹਦੇ ਚ ਉਹਨਾਂ ਨੇ ਪ੍ਰੋਫੈਸਰ ਭੁੱਲਰ ਜਿਨ੍ਹਾਂ ਦੇ ਫਾਦਰ ਮਾਸੜ ਨੂੰ ਇਹਨੇ ਮਾਰਿਆ ਸੀ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ। ਬਾਦਲਾਂ ਨੇ ਕਿਹਾ ਕਿ ਜੀ ਇਹ ਦਵਿੰਦਰਪਾਲ ਭੁੱਲਰ ਜਿਹੜਾ ਇੱਕ ਖਤਰਨਾਕ ਖੂੰਖਾਰ ਅੱਤਵਾਦੀ ਹੈ, ਤੇ ਸੁਮੇਧ ਸੈਣੀ ਜਿਹਨੇ ਕਿ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਜਿੰਨੀ ਵੱਡੀ ਕੁਰਬਾਨੀ ਕੀਤੀ ਹੈ, ਇਹਦਾ ਕੋਈ ਪੈਰਲਲ ਨਹੀਂ ਹੈ। ਸੋ ਸੁਪਰੀਮ ਕੋਰਟ 'ਚ ਵੀ ਇਹਨਾਂ ਦੇ ਉਹ ਰਿਕਾਰਡਡ ਨੇ ਐਫੀਡੇਵਿਟ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਹਨੇ ਪੰਜਾਬ ਗਵਰਨਮੈਂਟ ਨੇ ਡਿਫੈਂਡ ਕੀਤਾ ਉਹਨੂੰ। ਪਰ ਕਿਉਂਕਿ ਜਿੰਨੀਆਂ ਉਹ ਹੀਅਰਿੰਗਸ ਚੱਲ ਰਹੀਆਂ ਸੀ, ਮੈਂ ਵੀ ਉਹਦੇ ਨਾਲ ਇਨ ਟੱਚ ਸੀ ਸਾਰੇ ਨਾਲ ਕਿ ਕੀ ਚੱਲ ਰਿਹਾ, ਔਰ ਸਾਨੂੰ ਇਹ ਆਸ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੌਇਸਸ ਫਾਰ ਫਰੀडम ਦੀ ਪੈਟੀਸ਼ਨ ਦੇ ਉੱਤੇ ਇਹਦਾ ਡਾਇਰੈਕਟਰ ਜਨਰਲ ਬਣਨਾ ਰੋਕੇਗੀ। ਪਰ ਐਨ ਮੌਕੇ ਦੇ ਉੱਤੇ ਉਸ ਬੰਗਾਲੀ ਚੀਫ ਜਸਟਿਸ ਨੂੰ ਸੁਪਰੀਮ ਕੋਰਟ ਦਾ ਜਸਟਿਸ ਬਣਾ ਦਿੱਤਾ ਗਿਆ ਔਰ ਉਹ ਕੇਸ ਦੀ ਸੁਣਵਾਈ ਜਿਹੜੀ ਜਦੋਂ ਤੱਕ ਦੂਜੇ ਤੱਕ ਆਈ ਉਹਨੇ ਉਸ ਨੂੰ ਖੁਰਦ-ਬੁਰਦ ਕਰ ਦਿੱਤਾ। ਸੋ ਇਹ ਇੱਕ ਹਕੀਕਤ ਹੈ ਕਿ ਸੀਬੀਆਈ ਜਿਹੜੀ ਉਹਨਾਂ ਦੀ ਆਪਣੀ ਏਜੰਸੀ ਹੈ, ਉਹਦੀਆਂ ਰਿਪੋਰਟਾਂ ਦੇ ਬਾਵਜੂਦ ਸੁਪਰੀਮ ਕੋਰਟ ਦੇ ਵਿੱਚ ਫਾਈਨਲੀ ਜਾ ਕੇ ਉਹਨਾਂ ਨੇ ਟੈਕਨੀਕਲ ਗਰਾਊਂਡ ਦੇ ਉੱਤੇ ਇਸ ਸਾਰੇ ਨੂੰ ਜਿਹੜਾ ਉਹ ਰੱਦ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਹਾਂ ਕੇਸ ਦੁਬਾਰਾ ਹੋ ਸਕਦਾ ਹੈ, ਪਰ ਇਹ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤਾ ਸੀ ਫੈਸਲਾ ਉਹ ਬਾਇਜ਼ਡ ਸੀ। ਮਤਲਬ ਇਹ ਹੈ ਕਿ ਏਜੰਸੀਆਂ ਹਰ ਹਾਲਤ ਦੇ ਵਿੱਚ ਜਿਹੜੇ ਉਹਨਾਂ ਦੇ ਕੁੱਤੇ ਹੁੰਦੇ ਨੇ, ਜਿਨ੍ਹਾਂ ਦਾ ਨਾਮ ਹੈ ਲੈਣਾ ਭੁੱਲ ਗਿਆ, ਉਹਨਾਂ ਚ ਇੱਕ ਅਜੀਤ ਸੰਧੂ, ਜਿਸ ਦੇ ਬਾਰੇ ਹੈ ਕਿ ਜੀ ਉਹਨੇ ਆਤਮਘਾਤ ਕਰ ਲਿਆ। ਹਾਲਾਂਕਿ ਇਹ ਇਸ ਗੱਲ ਦਾ ਵੀ ਜਿਹੜਾ ਉਹ ਚਰਚਾ ਹੈ ਕਿ ਉਹਦੀ ਪਛਾਣ ਬਦਲ ਕੇ ਉਹਨੂੰ ਕਿਤੇ ਹੋਰ ਸੈਟਲ ਕੀਤਾ ਗਿਆ, ਕਿਉਂਕਿ ਅਜੀਤ ਸੈਣੀ ਵੀ ਉਹਨਾਂ ਦੇ ਜਿਹੜੇ ਉਹ ਕਿਲਰ ਸੀ, ਸਾਰੀ ਕੀਤੇ ਕ੍ਰੀਏਟ ਕੀਤੇ ਹੋਏ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਕਾਇਮ ਨਾ ਸੀ। ਸੋ ਇਹ ਸੁਮੇਧ ਸੈਣੀ ਬਾਦਲਾਂ ਨੇ ਨਾ ਸਿਰਫ ਉਦੋਂ ਇਹਨੂੰ ਡਾਇਰੈਕਟਰ ਜਨਰਲ ਪੁਲਿਸ ਬਣਾਇਆ, ਇਹਨਾਂ ਦੀ ਦੂਸਰੀ ਟਰਮ ਦੇ ਵੇਲੇ ਵੀ 10 ਸਾਲ ਇਹਨਾਂ ਨੇ ਰੂਲ ਕੀਤਾ 2004 ਤੋਂ ਬਾਅਦ। ਉਸ ਪੀਰੀਅਡ ਜਦੋਂ ਅਮਰਿੰਦਰ ਦੀ ਹਕੂਮਤ ਆਂਦੀ ਹੈ ਪਹਿਲੀ ਵਾਰ, ਕਿਉਂਕਿ ਵਿਦਿਨ ਪੁਲਿਸ ਆਈਪੀਐਸ ਦੇ ਵੀ ਕਿਲਰਸ ਦੇ ਵੀ ਆਪਣਾ ਜਿਹੜਾ ਉਹ ਸਰਕਾਰ ਦੇ ਕੋਲ ਬਰੌਨੀ ਪੁਆਇੰਟਸ ਬਣਾਉਣ ਦੇ ਲਈ ਗੈਂਗ ਜਿਹੜੇ ਨੇ ਆਪਣੀ ਉਹਨਾਂ ਦੀ ਲੌਬੀ ਵੀ ਹੁੰਦੀ ਹੈ, ਔਰ ਉਹਨਾਂ ਦੀ ਲੌਬੀ ਜਿਹੜੀ ਹੈ ਉਹਦੇ ਚ ਆਈਪੀਐਸ ਲੌਬੀ ਚ ਇੱਕ ਪਾਸੇ ਵਿਰਕ ਜਿਹੜਾ ਡੀਜੀਪੀ ਉਹੀ ਵਿਰਕ ਸੀਆਰਪੀਐਫ ਦਾ ਵੀ ਜਿਹੜਾ ਕਮਾਂਡੈਂਟ ਰਿਹਾ, ਜਿਹਦੇ ਤੇ ਪਹਿਲੀ ਗੋਲੀ ਲੱਗੀ ਕਿਉਂਕਿ ਇਹਨੇ ਅੰਦਰ ਜਾ ਕੇ ਆਪਰੇਸ਼ਨ ਬਲੈਕ ਥੰਡਰ ਜਿਹੜਾ ਜਿਹਦਾ ਨਾਂ ਇਹਨਾਂ ਨੇ ਦਿੱਤਾ ਏਜੰਸੀਆਂ ਨੇ, ਉਹਦੀ ਸ਼ੁਰੂਆਤ ਕੀਤੀ ਸੀ। ਉਹ ਵਿਰਕ ਅਮਰਿੰਦਰ ਦੇ ਨੇੜੇ ਸੀ, ਉਹਦੀ ਸੁਮੇਧ ਸੈਣੀ ਨਾਲ ਲੱਗਦੀ ਸੀ। ਔਰ ਜਦੋਂ ਇਹਨਾਂ ਦੀ ਹਕੂਮਤ ਜਿਹੜੀ ਹੈ ਬਾਦਲਾਂ ਦੀ ਆਈ ਸੀ, ਉਹਨਾਂ ਨੇ ਕਿਵੇਂ ਸੁਮੇਧ ਸੈਣੀ ਰਾਹੀਂ ਵਿਰਕ ਨੂੰ ਜਿਹੜਾ ਜਾ ਕੇ ਦਿੱਲੀ ਤੋਂ ਕਿਸੇ ਕੇਸ ਦੇ ਵਿੱਚ ਅਰੈਸਟ ਕੀਤਾ ਸੀ, ਉਦੋਂ ਸ਼ਾਇਦ ਉਹ ਮਹਾਰਾਸ਼ਟਰ ਕਾਡਰ ਦਾ ਸੀ ਜਾਂ ਕੀ ਸੀ। ਸੋ ਇਹ ਗੱਲ ਬਿਲਕੁਲ ਠੀਕ ਹੈ ਕਿ ਅਮਰਿੰਦਰ ਬੇਸ਼ੱਕ
ਇਹਨੂੰ ਪਸੰਦ ਨਹੀਂ ਕਰਦਾ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅਮਰਿੰਦਰ ਦਾ ਫੇਵਰੇਟ ਵਿਰਕ ਰਿਹਾ ਉਹ ਵੀ ਉਨਾ ਵੱਡਾ ਹੀ ਜਿਹੜਾ ਸਿੱਖ ਕਿਲਰ ਰਿਹਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਬਾਦਲਾਂ ਦੀ ਹਕੂਮਤ ਦੇ ਵੇਲੇ, ਜਦੋਂ ਕਿ ਉਹਨਾਂ ਦੀ ਸੈਕੰਡ ਟਰਮ ਵੇਲੇ ਬਰਗਾੜੀ ਔਰ ਬਹਿਬਲ ਕਲਾਂ ਔਰ ਕੋਟ ਕਪੂਰਾ ਕੇਸ ਹੁੰਦੇ ਨੇ, ਬਰਗਾੜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ, ਕੋਟ ਕਪੂਰਾ ਔਰ ਬਹਿਬਲ ਕਲਾਂ ਗੋਲੀ ਕਾਂਡ, ਉਦੋਂ ਡਾਇਰੈਕਟਰ ਜਨਰਲ ਜਿਹੜਾ ਪੁਲਿਸ ਦਾ ਉਹ ਸੁਮੇਧ ਸੈਣੀ ਹੈ। ਡਾਇਰੈਕਟ ਸਬੂਤ ਨੇ ਅੱਡ-ਅੱਡ ਕਮਿਸ਼ਨ ਦੀਆਂ, ਰਣਜੀਤ ਸਿੰਘ ਕਮਿਸ਼ਨ, ਦੂਸਰੀਆਂ ਰਿਪੋਰਟਸ ਨੇ ਕਿ ਕਿਵੇਂ ਇਸ ਨੂੰ ਸਿੱਧੇ ਤੌਰ ਦੇ ਉੱਤੇ ਸੁਮੇਧ ਸੈਣੀ ਦੇ ਆਰਡਰਾਂ ਥੱਲੇ ਚਰਨਜੀਤ ਸ਼ਰਮਾ ਨਾਂ ਦਾ ਬੰਦਾ ਜਿਹਨੇ ਇਹ ਸਾਰਾ ਕਾਰਾ ਕੀਤਾ। ਲੇਕਿਨ ਇਹਦੇ ਬਾਵਜੂਦ ਬਾਦਲ ਇਹਨੂੰ ਡਿਫੈਂਡ ਕਰਦੇ ਰਹੇ। ਲੇਕਿਨ ਇੰਨਾ ਕੁ ਰੌਲਾ ਪਿਆ ਕਿ ਇਹਨੂੰ ਉਹਨਾਂ ਨੇ ਬਦਲ ਕੇ ਵਿਜੀਲੈਂਸ ਵੱਲ ਤੋਰ ਦਿੱਤਾ ਹੈ ਔਰ ਇਸ ਤਰੀਕੇ ਨਾਲ ਲੇਟਰ ਔਨ ਉਹ ਰਿਟਾਇਰ ਹੋਇਆ। ਹਾਲਾਂਕਿ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਅਮਰਿੰਦਰ ਦੀ ਦੁਬਾਰਾ ਸਰਕਾਰ ਆਂਦੀ ਹੈ, ਕਿੰਨਾ ਵਕਤ, ਲਗਭਗ 3 ਸਾਲ ਬੀਤ ਗਏ ਨੇ, ਨਾ ਕੋਈ ਕਾਰਵਾਈ ਸੁਮੇਧ ਸੈਣੀ ਦੇ ਖਿਲਾਫ ਸੋਲਿਡ ਹੋਈ। ਇਹਦੇ ਬਾਵਜੂਦ ਕਿ ਬਹਿਬਲ ਕਲਾਂ ਔਰ ਕੋਟ ਕਪੂਰਾ ਗੋਲੀ ਕਾਂਡ ਦੇ ਲਈ ਇਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਨਾ ਬਾਦਲਾਂ ਦੇ ਖਿਲਾਫ ਕੋਈ ਕਾਰਵਾਈ ਹੋਈ। ਹਾਲਾਂ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ ਹੋਈ ਸੀ। ਹੁਣ ਜਿਉਂ-ਜਿਉਂ ਚੋਣਾਂ ਨੇੜੇ ਆਉਣ ਦਾ ਵਕਤ ਆ ਰਿਹਾ ਜਾਂ ਲੱਗ ਰਿਹਾ ਦੂਸਰੀ ਟਰਮ ਵੀ ਲੈਣੀ ਹੈ, ਇੱਕ ਪਾਸੇ ਸਿੱਖਾਂ ਨੂੰ ਉੱਲੂ ਵੀ ਬਣਾਉਣੇ, ਜਿਹੜੇ ਕਿ ਅਸੀਂ ਬਣ ਵੀ ਜਾਂਦੇ ਹਾਂ, ਕੋਈ ਮੈਨੂੰ ਕਹਿਣ 'ਚ ਹਰਜ਼ ਨਹੀਂ ਹੈ। ਸੋ ਇਹ ਇੱਕ ਡਰਾਮਾ ਜਿਹਾ ਕੀਤਾ ਹੈ, ਜਿਹਨੂੰ ਬੇਸ਼ੱਕ ਪਿਛਲੇ 2 ਦਿਨ ਤੋਂ, ਕੱਲ ਤਾਂ ਮੈਂ ਇਹਨੂੰ ਡਿਸਕਸ ਨਹੀਂ ਸੀ ਕੀਤਾ ਕਿਉਂਕਿ ਮੈਂ ਇਹਨੂੰ ਈਵਨ ਇਹਦੀ ਅਹਿਮੀਅਤ ਵੀ ਨਹੀਂ ਸੀ ਇਹਨੂੰ ਦੇਣਾ ਚਾਹੁੰਦਾ। ਮੈਨੂੰ ਇਹ ਲੱਗਦਾ ਸੀ ਕਿ ਵੀ ਇਹਨਾਂ ਦਾ ਡਰਾਮੇਬਾਜ਼ੀ ਹੈ। ਜੇ 29 ਸਾਲ ਇੱਕ ਕੇਸ ਜਿਹਦੀ ਕਿ ਪੂਰੀ ਤਹਿਕੀਕਾਤ CBI ਨੇ ਕਰਕੇ ਇਹਨੂੰ ਦੋਸ਼ੀ ਬਣਾਇਆ ਹੋਇਆ ਸੀ, ਉਹਨੂੰ ਸੁਪਰੀਮ ਕੋਰਟ ਥਰੋ ਆਊਟ ਕਰ ਸਕਦਾ ਹੈ ਤੇ ਨਵੀਂ FIR ਜੇ ਉਹਨਾਂ ਦਾ ਪਰਿਵਾਰ ਬਲਵੰਤ ਸਿੰਘ ਮੁਲਤਾਨੀ ਦਾ ਉਹ ਰਜਿਸਟਰ ਹੋ ਗਈ ਔਰ ਉਹਦੇ ਚੋਂ ਕੀ ਨਿਕਲਣਾ, ਉਹਨੇ ਆਲਰੇਡੀ ਹਿਮਾਚਲ ਨੂੰ ਦੌੜਨਾ ਚਾਹੁੰਦਾ ਸੀ, ਹੁਣ ਉਹ ਜਾ ਕੇ ਦਿੱਲੀ ਬਹਿ ਗਿਆ, ਐਂਟੀਸਿਪੇਟਰੀ ਬੇਲ ਲਈ ਫਾਈਲ ਕਰ ਦਿੱਤਾ ਹੈ, ਕੁਝ ਨਹੀਂ ਹੋਣਾ। ਲੇਕਿਨ ਅੱਜ ਮੈਂ ਇਸ ਦੀ ਚਰਚਾ ਇਸ ਲਈ ਕਰ ਰਿਹਾ ਕਿ ਉਹਦੀ ਬੇਲ ਨੂੰ ਲੈ ਕੇ ਉਹਦੇ ਕੇਸ ਦੇ ਵਿੱਚ ਜਦੋਂ ਜਿਹੜਾ ਅੱਜ ਪੇਸ਼ ਹੋਇਆ, ਔਰ ਇਹ ਬੜੀ ਇੱਕ ਦਿਲਚਸਪ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਬਾਦਲ ਹੋਣ, ਅਮਰਿੰਦਰ ਹੋਣ, ਕਿਵੇਂ ਏਜੰਸੀਆਂ ਦੀ ਗੇਮ ਖੇਡਦੇ ਨੇ। ਜਿਹੜਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਹੈਡ ਹੈ ਸਤਨਾਮ ਸਿੰਘ ਕਲੇਰ, ਜਿਹੜਾ ਕਿ ਬਾਦਲਾਂ ਨੇ ਬਣਾਇਆ ਹੋਇਆ, ਔਰ ਜ਼ਾਹਰ ਹੈ ਕਿ ਜਿਹੜੀ ਉਸ ਸਾਰੀ ਜੁਡੀਸ਼ੀਅਲ ਕਮਿਸ਼ਨ ਦੀ ਤਨਖਾਹ ਹੁੰਦੀ ਹੈ ਜਾਂ ਉਸ ਦੀਆਂ ਕਾਰਵਾਈਆਂ, SCPC ਦਾ ਐਕਟ ਹੈ, ਉਹਦਾ ਸੈਸ਼ਨ 75 ਹੈ, ਜਿਹਦੇ ਚ ਹੈ ਕਿ 2/3 ਜਿਹੜੀ ਪੇਮੈਂਟ ਹੈ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਦੀ, ਉਹ SGPC ਪੇ ਕਰਦੀ ਹੈ। ਔਰ ਜ਼ਾਹਰ ਹੈ ਕਿ SGPC ਕੋਈ ਆਪਣੇ ਘਰ ਚੋਂ ਨਹੀਂ ਦਿੰਦੇ, ਇਹ ਗੁਰੂ ਦੀ ਗੋਲਕ ਹੈ, ਸਿੱਖਾਂ ਦੇ ਦਸਵੰਧ ਦੀ ਕਮਾਈ ਹੈ। ਸੋ ਸਿੱਖਾਂ ਦੇ ਦਸਵੰਧ ਦੀ ਕਮਾਈ, ਗੁਰੂ ਦੀ ਗੋਲਕ ਵਾਲੀ ਕਮਾਈ, 2/3 ਦੀ ਤਨਖਾਹ ਲੈਣ ਵਾਲਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਜਿਹੜਾ ਉਹ ਇਸ ਵੇਲੇ ਸੁਮੇਧ ਸੈਣੀ ਦੇ ਡਿਫੈਂਸ ਦੇ ਵਿੱਚ ਜਿਹੜਾ ਉਹ ਪੇਸ਼ ਹੁੰਦਾ, ਸਤਨਾਮ ਸਿੰਘ ਕਲੇਰ। ਅੱਜ ਇਸ ਦੀ ਸਾਰੇ ਪਾਸੇ ਚਰਚਾ ਹੈ। ਉਹਦੇ ਨਾਲ ਦੂਸਰੇ ਵੀ ਜਿਹੜੇ, ਉਹਦਾ ਇੱਕ ਹੋਰ ਕਲੇਰ, ਉਹਦਾ ਸ਼ਾਇਦ ਮੁੰਡਾ ਹੋਏਗਾ, ਉਹ ਨਾਂ ਵੀ ਆਂਦਾ। ਸੋ ਇਹ ਸਾਰੇ ਪੇਸ਼ ਹੋਏ ਨੇ ਔਰ ਇਹ ਸ਼੍ਰੋਮਣੀ ਕਮੇਟੀ ਦਾ ਵੀ ਲੀਗਲ ਐਡਵਾਈਜ਼ਰ ਹੈ, ਬਾਦਲਾਂ ਦਾ ਵੀ ਐਡਵਾਈਜ਼ਰ ਹੈ। ਹੁਣ ਤੁਸੀਂ ਜਦੋਂ ਦੇਖਦੇ ਹੋ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਇਧਰ ਵੀ ਕਿਲਰ ਹੈ, ਉਧਰ ਵੀ ਕਿਲਰ ਹੈ, ਜਿਹਨੂੰ ਕਹਿੰਦੇ ਨੇ ਕਿ ਬਿਟਵੀਨ ਦਾ ਰੌਕ ਐਂਡ ਦਾ ਸੀ। ਇੱਕ ਪਾਸੇ ਚਟਾਨ ਹੈ, ਇੱਕ ਪਾਸੇ ਸਮੁੰਦਰ ਹੈ। ਤੁਹਾਨੂੰ ਨਜ਼ਰ ਆ ਰਿਹਾ ਉਹ ਲਬਾਦਾ ਕਾਂਗਰਸ ਦਾ ਹੋਏ, ਉਹ ਬਾਦਲਾਂ ਦਾ ਹੋਏ, ਉਹ ਆਮ ਆਦਮੀ ਪਾਰਟੀ ਦਾ ਹੋਏ, ਕੱਲ ਨੂੰ ਸਿਮਰਜੀਤ ਬੈਂਸ ਆ ਜਾਏ, ਕੱਲ ਨੂੰ ਨਵਜੋਤ ਸਿੱਧੂ ਦਾ ਕੋਈ ਨਵਾਂ ਅਵਤਾਰ ਉਹਨੂੰ ਧਰਾ ਕੇ ਲੈਣ। ਪੰਜਾਬ ਨੂੰ ਏਜੰਸੀਆਂ ਰਨ ਕਰਦੀਆਂ ਨੇ। ਪੰਜਾਬ ਦੀ ਸਿੱਖ ਜਵਾਨੀ ਦਾ ਕਾਂਡ ਉਹ ਉਹਨਾਂ ਨੇ ਕਰਨਾ ਆਨੇ ਬਹਾਨੇ। ਔਰ ਜਦੋਂ ਤੁਸੀਂ ਅੱਜ ਇਹ ਖਬਰ ਦੀ ਚਰਚਾ ਚਾਰ ਚੁਫੇਰੇ ਚੱਲ ਰਹੀ ਹੈ ਤੇ ਇੱਕਦਮ ਇਹ ਖਬਰ ਸਾਹਮਣੇ ਹੁਣ ਇਹਦੇ ਤੁਸੀਂ ਇਸ ਦਾ ਦੇਖੋ, ਜਿਹੜਾ ਖਾਸ ਤੌਰ ਤੇ ਪੰਜਾਬ ਦਾ ਇਸ ਵੇਲੇ DGP ਹੈ, ਉਹ ਕਿਵੇਂ ਉਹਨੇ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਨੂੰ 8 ਘੰਟੇ 'ਚ ਸਰਟੀਫਿਕੇਟ ਦੇ ਦਿੱਤਾ ਹੈ ਕਿ ਵੀ ਉੱਥੋਂ ਅੱਤਵਾਦੀ ਬਣ ਕੇ ਆਣਗੇ, ਉਹ ਜਿਹੜੇ ਨੇ ਉੱਥੇ ਚਾਂਦਮਾਰੀ ਵੀ ਸਿੱਖਣਗੇ, ਬੰਬ ਬਣਾਉਣਾ ਵੀ ਸਿੱਖਣਗੇ। ਔਰ ਉਹੀ ਦਿਨਕਰ ਗੁਪਤਾ DGP ਹੁਣ
ਜੇ ਮਾੜਾ ਮੋਟਾ ਇਹਦੇ ਤੇ ਸੁਮੇਧ ਸੈਣੀ ਦਾ ਇਹ ਵੀ ਮੈਂ ਦੇਖ ਰਿਹਾ ਕਿ ਬਬਲ ਬਣ ਗਏ ਨੇ, ਜਿਹੜਾ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਖਬਰ ਦੀ ਚਰਚਾ ਹੁੰਦੀ ਹੈ। ਤੁਸੀਂ ਪਿਛਲੇ 1.5 ਮਹੀਨੇ 'ਚ ਨਿਹੰਗ ਸਿੰਘ ਵਾਲੀ ਘਟਨਾ ਪਟਿਆਲੇ ਤੋਂ ਲੈ ਕੇ ਔਰ ਇਹ ਸਾਰਾ ਜਿਹੜਾ 4 ਦਿਨ ਪਹਿਲਾਂ ਜਿਵੇਂ ਇਹਨਾਂ ਨੇ ਰਣਜੀਤ ਬਾਵਾ ਔਰ ਉਸ ਗੀਤ ਨੂੰ ਲੈ ਕੇ ਵਾਵੇਲਾ ਕੀਤਾ, ਫਿਰ ਆਲ ਆਫ ਏ ਸਡਨ ਜਿਹੜਾ ਇਹ ਸੁਮੇਧ ਸੈਣੀ ਪਿਛਲੀ ਖਬਰ ਜਿਹੜੀ ਹੈ ਉਹ ਚਲੀ ਜਾਂਦੀ ਹੈ ਪਿੱਛੇ ਔਰ ਨਵੇਂ ਵੱਲ ਅਸੀਂ ਭੱਜ ਪੈਂਦੇ ਹਾਂ। ਪਰ ਗਰਾਊਂਡ ਦੇ ਉੱਤੇ ਅਦਰ ਦੈਨ ਕਿ ਜਿਹੜੇ ਕੁਝ ਵੈਲ ਵਿਸ਼ਰ ਨੇ ਉਹ ਵਿਚਾਰੇ ਆਪਣੇ ਆਪ ਦੇ ਵਿੱਚ ਝੂਰਦੇ ਨੇ ਕਿ ਭਾਈ ਇੱਥੇ ਇਹ ਵੀ ਨਹੀਂ ਹੋ ਰਿਹਾ, ਇਹ ਵੀ ਨਹੀਂ ਹੋ ਰਿਹਾ, ਇਹ ਕੀਤਾ ਜਾਏ, ਉਹ ਕੀਤਾ, ਪਰ ਰਨ ਜਿਹੜਾ ਸਾਰਾ ਸ਼ੋਅ ਹੈ ਉਹੀ ਕਰ ਰਹੇ ਨੇ। ਔਰ ਜਿਉਂ ਹੀ ਇਹ ਖਬਰ ਦੇ ਉੱਤੇ ਸੁਮੇਧ ਸੈਣੀ ਦੀਆਂ ਕਰਤੂਤਾਂ, ਬਾਦਲਾਂ ਦੀਆਂ ਕਰਤੂਤਾਂ, ਸੁਮੇਧ ਸੈਣੀ ਨੇ ਨਾਲ ਦੀ ਨਾਲ ਜਿਹੜਾ ਬਿਆਨ ਦਿੱਤਾ, ਉਹਨੇ ਟਵੀਟ ਕੀਤਾ, ਉਹਨੇ ਕਿਹਾ ਜੀ ਇਹ ਜਿਹੜਾ ਰਾਜਸੀ ਸਾਜ਼ਿਸ਼ ਹੈ ਐਂਟਾਈ ਨੈਸ਼ਨਲ ਐਲੀਮੈਂਟਸ ਨਾਲ ਮਿਲ ਕੇ। ਸੋ ਜ਼ਾਹਰ ਹੈ ਕਿ ਹਰ ਕੋਈ ਜਿਹਨੇ ਅਮਰਿੰਦਰ ਜਿੰਨਾ ਮਰਜੀ ਮੂੰਹ ਫਾੜ ਕੇ ਗਾਲਾਂ ਕੱਢੇ ਖਾਲਿਸਤਾਨੀਆਂ ਨੂੰ, ਬਾਹਰਲਿਆਂ ਨੂੰ, ਕੈਨੇਡਾ ਵਾਲੇ ਪੋਲੀਟੀਸ਼ੀਅਨਸ ਨੂੰ, ਆਪਣੇ ਆਕਾਵਾਂ ਨੂੰ, ਅਜੀਤ ਡੋਭਾਲ ਨੂੰ ਖੁਸ਼ ਕਰਨ ਦੇ ਲਈ, ਪਰ ਜਦੋਂ ਸੁਮੇਧ ਸੈਣੀ ਵਰਗਾ ਕੁੱਤਾ ਜਿਹੜਾ ਦੂਸਰੀਆਂ ਏਜੰਸੀਆਂ ਕਿਸੇ ਹੋਰ ਪਾਸਿਓਂ ਭੌਂਕਾਉਂਦੀਆਂ ਨੇ ਤੇ ਉਹ ਉਹਦੇ ਤੇ ਵੀ ਚਾਰਜ ਲਾ ਰਹੀਆਂ ਕਿ ਤੂੰ ਐਂਟਾਈ ਨੈਸ਼ਨਲ ਨਾਲ ਰਲ ਕੇ ਸੁਮੇਧ ਸੈਣੀ ਦੇ ਖਿਲਾਫ ਇਹ ਜਿਹੜੀ FIR ਰਜਿਸਟਰ ਕਰਵਾਈ ਹੈ। ਪਰ ਜਿਹੜੀ ਦੂਸਰੀ ਖਬਰ ਅੱਜ ਦੀ ਦਿਨ ਜਿਹੜੀ ਹੁਣ ਬਾਕੀਆਂ ਨੂੰ ਡੋਮੀਨੇਟ ਕਰ ਰਹੀ ਹੈ ਉਹ ਇਹ ਹੈ ਜੀ ਕਿ ਪਾਕਿਸਤਾਨ ਲਿੰਕਡ most wanted gangster Villa Mandiala arrested along with 6 others। ਔਰ ਇਸ ਨੂੰ ਦਿਨਕਰ ਗੁਪਤਾ ਖੁਦ ਬਰੀਫ ਕਰ ਰਹੇ ਨੇ। ਪੂਰਾ ਹਥਿਆਰਾਂ ਦਾ ਜਿਹੜਾ ਉਹ ਕਿਵੇਂ ਕਿਸੇ ਜ਼ਮਾਨੇ ਦੇ ਵਿੱਚ ਉਹ ਦਾਜ ਦਿਖਾਣ ਦੇ ਲਈ ਮੰਜੀ ਬਾਹਰ ਢਾਈ ਹੁੰਦੀ ਸੀ, ਇਵੇਂ ਦੀਆਂ ਇਹਨਾਂ ਨੇ ਮੰਜੀਆਂ ਰੱਖੀਆਂ, ਗੰਨਾਂ ਅੰਦਰੋਂ ਕੱਢ ਕੇ ਰੱਖ ਦਿੰਦੇ ਨੇ। ਔਰ ਇਹ ਉਹਨਾਂ ਨੇ ਇਨਕਸ਼ਾਫ ਕੀਤਾ ਕਿ ਬੜਾ ਖਤਰਨਾਕ ਗੈਂਗਸਟਰ ਬਲਜਿੰਦਰ ਮੰਡਿਆਲਾ, ਜਿਹਦੇ ਸਬੰਧ ਪਿੱਛੇ ਲਿਬਰੇਸ਼ਨ ਫੋਰਸ ਨਾਲ ਵੀ ਨੇ, ਪਾਕਿਸਤਾਨ ਦੇ ਨੋਟੋਰੀਅਸ ਗੈਂਗਸਟਰਸ ਦੇ ਨਾਲ ਵੀ ਨੇ, ਔਰ 5 ਹੋਰ ਜਿਹੜੇ ਨੇ ਬਿੱਲਾ ਗੈਂਗ ਦਾ ਨਾਂ ਦਿੱਤਾ ਗਿਆ ਤਾਂ ਕਿ ਉਹ ਬਿੱਲਾ ਰੰਗਾ ਦੇ ਥੱਲੇ ਉਹਨਾਂ ਨੂੰ ਵੀ ਉਸ ਕਿਸਮ ਦੇ ਫਿੱਟ ਕੀਤਾ ਜਾਏ ਕਿ ਬੜੇ ਬੜੇ ਸੋਫਿਸਟੀਕੇਟ ਵੈਪਨ ਮਿਲੇ ਨੇ ਜਿਹੜੇ ਪਾਕਿਸਤਾਨ ਤੋਂ ਆਏ ਨੇ, ਕੈਸ਼ ਵੀ ਮਿਲਿਆ। ਫਿਰ ਉਹਨੂੰ ਲੱਗਾ ਵੀ ਇਹ ਵੀ ਤਾਂ ਉਹਨਾਂ ਨੇ ਕਿਹਾ ਜੀ ਡਰੋਨਸ ਵੀ ਮਿਲੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਹਥਿਆਰ ਨੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਇੰਡੀਵਿਜੂਅਲ ਸਿਕਿਉਰਿਟੀ ਦੇ ਕੋਲ ਜਿਹੜੀਆਂ ਹਥਿਆਰ ਹੁੰਦੇ ਨੇ ਉਹ ਉੱਥੋਂ ਮਿਲੇ ਨੇ। ਔਰ ਉਹਨਾਂ ਨੇ ਕਿਹਾ ਜੀ ਕਿ ਇਹ ਸਾਰੇ ਜਿਹੜੇ ਨੇ ਬਲਜਿੰਦਰ ਸਿੰਘ ਦੇ ਖਿਲਾਫ 18 ਕ੍ਰਿਮੀਨਲ ਕੇਸ ਨੇ ਔਰ ਜਿਹੜੇ ਹਥਿਆਰਾਂ ਦੀ ਉਹਨਾਂ ਨੇ ਉੱਥੇ ਜਿਹੜੀ ਵਰੀ ਦਾਜ ਵਾਂਗ ਜਿਹੜਾ ਸ਼ੋਅ ਚ ਪਾਇਆ ਉਹਦੇ ਚ ਉਹਨਾਂ ਨੇ ਉਸ ਨੂੰ ਜਿਹੜਾ ਇਸ ਦੇ ਨਾਲ ਜੋੜ ਕੇ ਕਿ ਜੀ .30 ਬੋਰ drum machine guns, 3 pistols, SIG SAR made in Germany, 2 Glock pistols made in Austria, and .30 bore pistols, 3.2 bore pistol, इन्हें राइफल्स, इन्हें cartridges, drum magazines, 14 पिस्तौल मैगजीन, 3 ਲੱਖ ਇੰਡੀਅਨ ਕਰੰਸੀ ਤੇ 100 ਆਸਟ੍ਰੇਲੀਅਨ ਡਾਲਰਸ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਤੇ ਮੈਨੂੰ ਇੱਕਦਮ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਡਾਇਸਪੋਰਾ ਸਿੱਖਾਂ ਦੇ ਖਿਲਾਫ ਇਹਨਾਂ ਨੇ ਜੰਗ ਵਿੱਢੀ ਹੋਈ ਹੈ। ਜਦੋਂ ਆਸਟ੍ਰੇਲੀਅਨ ਡਾਲਰ ਜੋੜ ਦਿੱਤੇ ਨੇ ਸੋ ਜ਼ਾਹਰ ਹੈ ਕਿ ਬਾਹਰਲਾ ਵੀ ਕੋਈ ਟਾਰਗੇਟ ਤੇ ਹੋਏਗਾ। ਔਰ ਉਹ ਨਾਲ ਦੀ ਨਾਲ ਦਿਨਕਰ ਗੁਪਤਾ ਕਹਿ ਰਿਹਾ ਕਿ ਇਹ ਮੌਜੂਦਾ ਹਿਸਟਰੀ ਦੇ ਵਿੱਚ ਬਿਗੇਸਟ ਕੈਸ਼ ਆਫ ਹਾਈਲੀ ਸੋਫਿਸਟੀਕੇਟਡ ਵੈਪਨਸ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ 6 SAR ਪਿਸਟਲਸ ਨੇ ਇਹ ਤਾਂ ਮੈਂਬਰਸ ਆਫ US ਸੀਕ੍ਰੇਟ ਸਰਵਿਸ ਦੇ ਕੋਲ ਹੁੰਦੀਆਂ ਨੇ ਜਿਹੜੀਆਂ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਪ੍ਰੋਟੈਕਟ ਕਰਦੀਆਂ। ਸੋ ਜ਼ਾਹਰ ਹੈ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਇਹ ਦਿਨਕਰ ਗੁਪਤਾ ਅਮਰੀਕਾ ਦੇ ਵੀ 2-4 ਦਾ ਨਾਮ ਲੈ ਦੇ ਕਿ ਜੀ ਇਹਨਾਂ ਨੇ ਪਿਸਤੌਲਾਂ ਪਹੁੰਚਾਈਆਂ ਸੈਪਰੇਟ ਜਿਹੜੀਆਂ ਸੀਕ੍ਰੇਟ ਸਰਵਿਸ ਦੇ ਕੋਲ ਹੁੰਦੀਆਂ ਨੇ। ਇੰਡੋ ਪਾਕ ਬਾਰਡਰ ਨੂੰ ਤਾਂ ਜੋੜਿਆ ਹੀ ਜੋੜਿਆ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਆਰ ਇਨਵੈਸਟੀਗੇਟਿੰਗ the role of militants in supply of illegal weapons। ਔਰ ਨਾਲ ਦੀ ਨਾਲ ਇਸ ਸਾਰੇ ਨੂੰ ਉਹਨਾਂ ਨੇ ਇੰਨੀ ਵੱਡਾ ਜਿਹੜਾ AK-74 ਰਾਈਫਲਸ ਵੀ ਆ ਗਈਆਂ। ਉਹਨਾਂ ਨੇ ਕਿਹਾ ਜੀ ਹੰਦੋਟ ਏਰੀਏ ਚੋਂ ਆਈਆਂ ਫਿਰੋਜ਼ਪੁਰ ਸੈਕਟਰ ਚੋਂ। ਔਰ ਇਹ ਜਿਹੜੇ ਨੇ ਵੱਡੀ ਉਹਨਾਂ ਨੇ ਬਰੀਫਿੰਗ ਕਰਕੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਸਾਰੇ ਹੀ ਫੜ ਲਏ ਨੇ। ਇਹ ਬਹੁਤ ਵੱਡਾ ਪਲਾਂਟ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਜਿਹੜੀ ਪਾਕਿਸਤਾਨ 'ਚ ਬੇਸਡ ਹੈ ਉਹਦੇ ਆਪਰੇਟਿਵ ਵੀ ਜਿਹੜੇ ਉਹਦੇ 'ਚ ਇਨਵੋਲਵ ਹੋ ਸਕਦੇ ਨੇ। ਔਰ ਇਹ ਸਾਰਾ ਜਿਹੜਾ ਇੰਡੀਅਨ ਟੈਰੀਟਰੀ 'ਚ ਇਹਨੇ ਪੁਸ਼ ਕੀਤਾ। ਔਰ ਉਹਨਾਂ ਨੇ ਬਾਹਰਲੇ ਦੇਸ਼ ਦਾ ਵੀ ਨਾਂ ਲੈ ਕੇ ਇਹ ਕਿਹਾ ਕਿ ਅਸੀਂ ਉਹ ਲਿੰਕ ਵੀ ਦੇਖ ਰਹੇ ਹਾਂ
ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਨ੍ਹਾਂ ਨੂੰ ਥੋੜੀ ਬਹੁਤ ਵੀ ਇਸ ਗੱਲ ਦੀ ਹੈ ਸਮਝ ਕਿ ਵੀ ਉਹਨਾਂ ਨੇ ਕਿਵੇਂ ਦੇਖਣਾ, ਕਿਹਦਾ ਕੀ ਲਿੰਕ ਹੈ, ਸੋ ਜ਼ਾਹਰਾ ਤੌਰ ਦੇ ਉੱਤੇ ਇਹ ਜਿੱਥੇ ਇਸ ਕੇਸ ਦਾ ਜਿਹੜਾ ਰੌਲਾ ਹੈ, ਕਿਉਂਕਿ ਗੱਲ ਇਹ ਨਹੀਂ ਹੈ, ਹਰ ਇੱਕ ਨੂੰ ਪਤਾ ਹੈ, ਪਰ ਜਿਹੜਾ ਮਾੜਾ ਮੋਟਾ ਲੋਕਾਂ ਦੀਆਂ ਯਾਦਾਂ ਚ ਆਉਂਦਾ, ਅੱਛਾ 1990 ਚ ਇਹ ਕੀਤਾ ਸੀ। ਈਵਨ IAS ਜਿਹੜਾ ਹਕੂਮਤ ਦੇ ਵਿੱਚ ਸਰਵਿੰਗ ਆਫੀਸਰ ਸੀ, ਉਹਦਾ ਮੁੰਡਾ ਵੀ ਮਾਰ ਦਿੱਤਾ ਸੀ ਟਾਰਚਰ ਕਰਕੇ। ਸੋ ਇਸ ਸਾਰੇ ਨੂੰ ਲਈ ਉਹਨਾਂ ਨੇ ਇੱਕ ਨਵੀਂ ਚਰਚਾ ਰੱਖ ਦਿੱਤੀ ਹੈ, ਤੇ ਨਾਲ ਦੀ ਨਾਲ ਜੇ ਉਹਨਾਂ ਨੇ ਬਾਹਰਲਿਆਂ ਨੂੰ ਲਪੇਟਣਾ ਤੇ ਉਹਦੇ ਲਈ ਵੀ ਗਰਾਊਂਡ ਤਿਆਰ ਕਰ ਦਿੱਤੀ ਹੈ। ਇਹ ਦਿਨਕਰ ਗੁਪਤਾ ਹੋਏ, ਸੁਰੇਸ਼ ਅਰੋੜਾ ਹੋਏ, ਸੁਮੇਧ ਸੈਣੀ ਹੋਏ, ਇਹ ਸਾਰੇ ਹੀ ਜਿਹੜੇ ਨੇ ਇਹ ਇੱਕੋ ਹੀ ਨਸਲ ਹੈ। ਔਰ ਜ਼ਾਹਰ ਹੈ ਕਿ ਉਹ ਅਮਰਿੰਦਰ ਹੋਏ ਜਾਂ ਬਾਦਲ ਹੋਏ ਜਾਂ ਕੱਲ ਨੂੰ ਕੋਈ ਹੋਰ ਆਏ, ਇਹ ਸਾਰੇ ਇਹਨਾਂ ਦੇ ਹੁਕਮ ਮੰਨਦੇ ਨੇ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਆਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।